ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਮੇਰੇ ਖਿਆਲ ਸ਼ਾਮ ਦਾ ਬੁਲਟਨ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਫਰਵਰੀ ਦੀ 10 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵੇਰਕੇ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਇੰਪੀਚਮੈਂਟ ਟਰਾਇਲ ਜਿਹੜਾ ਚੱਲ ਰਿਹਾ ਆ ਤੇ ਅੱਜ ਸਟੇਸੀ ਪਲੈਸਕਟ ਇੱਕ ਫਸਟ ਨਾਨ ਵੋਟਿੰਗ ਹਾਊਸ ਡੈਲੀਗੇਟ ਹੈਗੀ ਆ, ਉਸ ਨੇ ਜਿਹੜੀ ਆ ਆਪਣੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉੱਥੇ ਦਿੱਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਆ ਉੱਥੇ ਅਟੈਕ ਹੋਇਆ ਹੈਗਾ। ਸੋ ਇਹ ਜਿਹੜੀ ਬੀਬੀ ਆ ਕਾਲੇ ਮੂਲ ਦੀ ਆ ਤੇ ਕਿਉਂਕਿ ਹੁਣ ਸੈਨੇਟ ਦੇ ਵਿੱਚ ਜਿਹੜੀ ਹੋਰ ਬੀਬੀ ਸੀਗੀ ਕਮਲਾ ਦੇਵੀ ਹੈਰਿਸ, ਉਹ ਹੁਣ ਵਾਈਸ ਪ੍ਰੈਜ਼ੀਡੈਂਟ ਬਣ ਗਈ ਆ ਤੇ ਇਹ ਜਿਹੜੀ ਆ US ਵਰਜਨ ਆਈਲੈਂਡ ਤੋਂ ਹੈਗੀ ਆ। ਉਸਨੇ ਕਾਫੀ ਜ਼ਿਆਦਾ ਜਿਹੜਾ ਆ ਉਹਦੇ ਵਿੱਚ ਐਕਸਪਲੇਨ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਆ 5 ਜਣਿਆਂ ਦੀ ਮੌਤ ਹੋਈ ਆ ਤੇ ਜਿਹਦੇ ਵਿੱਚ ਇੱਕ ਕੈਪੀਟਲ ਦਾ ਪੁਲਿਸ ਆਫਿਸਰ ਵੀ ਸੀ। ਸੋ ਨਵੀਂ ਜਿਹੜੀ ਫੁਟੇਜ ਆ ਜਿਹੜੀ ਆਮ ਲੋਕਾਂ ਨੂੰ TV ਤੇ ਨਹੀਂ ਦਿਖਾਈ ਗਈ ਸੀ, ਉਹ ਫੁਟੇਜ ਵੀ ਜਿਹੜੀ ਆ ਇਸ ਦੇ ਵਿੱਚ ਸ਼ੋ ਕੀਤੀ ਗਈ ਹੈਗੀ ਆ ਜੀ। ਇਸ ਫੁਟੇਜ ਦੇ ਵਿੱਚ ਦੇਖਿਆ ਗਿਆ ਵੀ ਸੈਨੇਟਰ ਮਿਟ ਰੋਮਨੀ ਮਸਾਂ ਹੀ ਜਿਹੜੇ ਆ ਕਹਿੰਦੇ ਵੀ ਬਹੁਤ ਕਲੋਜ਼ ਸੀਗੇ ਡੇਂਜਰ ਤੋਂ। ਜਿਹੜੇ ਆਫਿਸਰ ਗੁੱਡਵਿਨ ਸੀਗੇ ਉਹਨਾਂ ਨੇ ਉਹਨਾਂ ਨੇ ਜਿਹੜਾ ਭੀੜ ਨੂੰ ਆ ਦੂਜੇ ਪਾਸੇ ਨੂੰ ਆਪਣੇ ਪਿੱਛੇ ਲੈ ਕੇ ਗਏ ਤੇ ਕਹਿੰਦੇ ਇਸੇ ਦੇ ਚੱਲਦਿਆਂ ਸੈਨੇਟਰ ਮਿਟ ਰੋਮਨੀ ਉਸ ਦੇ ਬਿਲਕੁਲ ਨਜ਼ਦੀਕ ਸੀ, ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ। ਸੋ ਕਹਿੰਦੇ ਵੀ ਆਫਿਸਰ ਗੁੱਡਮੈਨ ਨੇ ਹੀ ਉਹਨਾਂ ਨੂੰ ਪਰੇ ਮੌਬ ਤੋਂ ਜਾਣ ਦੇ ਲਈ ਆਖਿਆ ਵੀ ਇੱਧਰਲੇ ਪਾਸਿਓਂ ਦੀ ਜਿਹੜੇ ਉਹ ਆ ਰਹੇ ਹੈਗੇ ਆ। ਅਤੇ ਕਹਿੰਦੇ ਵੀ ਅੱਜ ਉਹਨਾਂ ਨੇ ਜਦੋਂ ਬਿਆਨ ਦਿੱਤਾ, ਕਹਿੰਦੇ ਜੇ ਮੈਂ ਉਸ ਦਿਨ ਉਹਨਾਂ ਦੀ ਗੱਲ ਨਾ ਮੰਨਦਾ ਤਾਂ ਸ਼ਾਇਦ ਅਗਲੀ ਵਾਰੀ ਮੇਰਾ ਪਤਾ ਨਹੀਂ ਉਹਨਾਂ ਨੇ ਕੀ ਹਸ਼ਰ ਕਰ ਦੇਣਾ ਸੀ, ਕਿਉਂਕਿ ਉਸ ਤੋਂ ਕੁਛ ਦਿਨ ਪਹਿਲਾਂ ਹੀ ਟਰੰਪ ਸਪੋਰਟਰਸ ਨੇ ਸੈਨੇਟਰ ਮਿਟ ਰੋਮਨੀ ਨੂੰ ਇੱਕ ਜਦੋਂ ਜਹਾਜ਼ ਦੇ ਵਿੱਚ ਚੜ੍ਹਨ ਲੱਗੇ ਸੀ ਕਾਫੀ ਜ਼ਿਆਦਾ ਵੀ ਰੇਟ ਉੱਥੇ ਕੀਤਾ ਸੀਗਾ। ਸੋ ਮਾਈਕ ਪੈਂਸ ਹੋਣਾ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਪ ਰਾਸ਼ਟਰਪਤੀ ਸੀਗੇ ਜਿਹੜੇ ਉਸ ਟਾਈਮ ਦੇ ਉੱਤੇ, ਉਹਨਾਂ ਨੂੰ ਚੈਂਬਰਸ ਦੇ ਵਿੱਚੋਂ ਸੁਰੱਖਿਅਤ ਕੱਢਦੇ ਹੋਏ ਜਿਹੜਾ ਉਹ ਦਿਖਾਇਆ ਗਿਆ। ਦੂਜੀ ਸੁਰੱਖਿਅਤ ਥਾਂ 'ਤੇ ਲਿਜਾਂਦੇ ਹੋਏ ਵੀ ਸਿਕਿਉਰਿਟੀ ਫੁਟੇਜ ਜਿਹੜੀ ਆ ਉਹ ਸਾਹਮਣੇ ਆਈ ਹੈਗੀ ਆ। ਸੋ ਇਹ ਹੁਣ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ ਵੀ ਇਹ ਕਿੱਦਾਂ ਹੋਊਗਾ। ਸੋ ਐਵੀਡੈਂਸ ਹਾਊਸ ਮੈਨੇਜਰਸ ਆ ਆਪਣਾ ਕੇਸ ਆ ਉਸ ਨੂੰ ਜਿਹੜਾ ਉਹ ਦੱਸ ਰਹੇ ਹੈਗੇ ਆ। ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਜਿਹੜਾ ਖਿਲਾਫ ਆ ਉਹ ਪੇਸ਼ ਕੀਤਾ ਜਾ ਰਿਹਾ। ਇਸੇ ਦੇ ਚੱਲਦਿਆਂ ਜਿਹੜੇ ਹਾਊਸ ਮੈਨੇਜਰਸ ਆ ਉਹਨਾਂ ਨੇ ਸੈਨੇਟਰ ਮਾਈਕ ਲੀ ਜਿਹੜੇ ਰਿਪਬਲਿਕਨ ਹੈਗੇ ਆ ਯੂਟਾ ਤੋਂ, ਉਹਨਾਂ ਦਾ ਨਾਮ ਇੱਕ ਕਾਲ ਨੂੰ ਲੈ ਕੇ ਜਿਹੜਾ ਉਹ ਆਖਿਆ ਉਹ ਦਿੱਤਾ, ਜਿਸ ਦੇ ਉੱਤੇ ਉਹਨਾਂ ਨੇ ਇਤਰਾਜ਼ ਜਿਹੜਾ ਆ ਉਹ ਜ਼ਾਹਰ ਕੀਤਾ ਵੀ ਤੁਸੀਂ ਉਹਨਾਂ ਨੂੰ ਇੱਕ ਫੋਨ ਕਨਵਰਸੇਸ਼ਨ ਦੇ ਲਈ ਕਿਉਂ ਸਾਈਟ ਕੀਤਾ, ਕਿਉਂ ਉਸ ਦਾ ਨਾਮ ਜਿਹੜਾ ਆ ਉਹ ਲਿਆ ਗਿਆ ਹੈਗਾ ਆ। ਇਸ ਦੇ ਉੱਤੇ ਮਾਈਕ ਲੀ ਨੇ ਬੋਲਦੇ ਹੋਏ ਕਿਹਾ ਵੀ ਜਿਹੜੀਆਂ ਸਟੇਟਮੈਂਟਸ ਇਹ ਮੇਰੇ ਦੁਆਰਾ ਨਹੀਂ ਸੀ ਬੋਲੀਆਂ ਗਈਆਂ, ਇਹ ਠੀਕ ਨਹੀਂ ਹੈਗੀਆਂ ਅਤੇ ਇਹ ਜਿਹੜੀ ਸੱਚਾਈ ਆ ਉਸ ਤੋਂ ਉਲਟ ਜਿਹੜੀਆਂ ਉਹ ਕਹੀਆਂ ਜਾ ਰਹੀਆਂ ਨੇ ਇਹਨਾਂ ਦੇ ਦੁਆਰਾ। ਅਤੇ ਉਹਨਾਂ ਨੇ ਇਹ ਸਿਫਾਰਿਸ਼ ਕੀਤੀ ਸੈਨੇਟ ਨੂੰ ਵੀ ਇਹ ਜਿਹੜਾ ਰੈਕਟ ਦੇ ਉੱਤੇ ਲੈ ਕੇ ਇਹਨਾਂ ਦੇ ਨਾਮ ਦੇ ਨਾਲ ਇਹ ਸਟੇਟਮੈਂਟ ਦਿੱਤੀਆਂ ਗਈਆਂ ਆ, ਉਹਨਾਂ ਨੂੰ ਇਸ ਰੈਕਟ ਦੇ ਵਿੱਚੋਂ ਕੱਢ ਦਿੱਤਾ ਜਾਵੇ। ਸੋ ਹਾਊਸ ਮੈਨੇਜਰ ਰਿਪਰੈਜ਼ੈਂਟੇਟਿਵ ਡੇਵਿਡ ਐਨ ਜਿਹੜੇ ਸਿਸਲੀਨ ਉਹਨਾਂ ਨੇ ਇਹ ਰਿਮਾਰਕ ਜਿਹੜੇ ਦਿੱਤੇ ਸੀ। ਉਹਨਾਂ ਨੇ ਕਿਹਾ ਵੀ ਇੱਕ ਫੋਨ ਕਾਲ ਟਰੰਪ ਹੋਣਾ ਨੇ ਜਿਹੜੇ ਸੈਨੇਟਰ ਲੀ ਆ ਉਹਨਾਂ ਨੂੰ ਕੀਤੀ ਸੀ ਅਤੇ ਉਹ ਕਹਿ ਰਹੇ ਸੀ, ਪੁੱਛ ਰਹੇ ਸੀਗੇ ਵੀ ਸੈਨੇਟਰ ਟੋਮੀ ਟਬਰਵਲ ਜਿਹੜੇ ਆ ਉਹ
ਕਿੱਥੇ ਨੇ। ਇਹ ਜਿਹੜੀ ਕਾਲ ਦਾ ਕੰਟੈਂਟ ਆ ਜਿਹੜੇ ਡੇਵਿਡ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਸੀ, ਅਤੇ ਸੋਰਸ ਜਿਹੜਾ ਉਹਨਾਂ ਨੇ ਸੈਨੇਟਰ ਮਾਈਕ ਲੀ ਨੂੰ ਕਿਹਾ ਸੀ। ਸੋ ਇਸ ਦੇ ਉੱਤੇ ਇਤਰਾਜ਼ ਜਿਹੜਾ ਆ ਉਹ ਸੈਨੇਟਰ ਮਾਈਕ ਲੀ ਨੇ ਜਿਹੜਾ ਉਹ ਜਤਾਇਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਨੇ ਪਹਿਲੀ ਵਾਰੀ ਗੱਲ ਕੀਤੀ ਆ। ਇਸ ਤੋਂ ਪਹਿਲਾਂ ਜਦੋਂ ਵਾਈਸ ਪ੍ਰੈਜ਼ੀਡੈਂਟ ਸੀਗੇ ਪ੍ਰੈਜ਼ੀਡੈਂਟ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਵੇਲੇ, ਅਤੇ ਉਦੋਂ ਵੀ ਕਈ ਵਾਰ ਉਹ ਚਾਈਨਾ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਕਰਦੇ ਰਹੇ। ਅਤੇ ਇਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਮੇਨ ਇਸ਼ੂ ਜਿਹੜੇ ਇਹ ਦੱਸੇ ਹੈਗੇ ਆ, ਕੋਆਪਰੇਸ਼ਨ ਕਿਸ ਤਰ੍ਹਾਂ ਕਰਨੀ ਹੈਗੀ ਆ, ਕਲਾਈਮੇਟ ਚੇਂਜ ਦੇ ਉੱਤੇ, ਨਿਊਕਲੀਅਰ ਪ੍ਰੋਲੀਫਰੇਸ਼ਨ ਦੇ ਉੱਤੇ, ਅਤੇ ਹੋਰ ਇਸ਼ੂ ਜਿਹੜੇ ਟੈਕਨੋਲੋਜੀ, ਅਨਫੇਅਰ ਟਰੇਡ ਅਤੇ ਹਿਊਮਨ ਰਾਈਟਸ ਅਬਿਊਜ਼ਰਸ ਜਿਹੜੇ ਆ ਉਹਨਾਂ ਬਾਰੇ ਵੀ ਜਿਹੜੀ ਗੱਲਬਾਤ ਹੋਈ ਆ। ਸੋ ਹਾਂਗਕਾਂਗ ਦੇ ਵਿੱਚ ਜਿਹੜੀ ਚਾਈਨਾ ਵਾਲੇ ਪੂਰੀ ਤਰ੍ਹਾਂ ਲੱਤ ਪਸਾ ਰਹੇ ਆ ਉਹਦੇ ਬਾਰੇ ਵੀ ਕਹਿੰਦੇ ਗੱਲਬਾਤ ਹੋਈ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਨੇ ਇਹ ਦੱਸਿਆ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਅਫਰਮ ਕੀਤਾ ਆ ਵੀ ਸਾਡੀਆਂ ਜਿਹੜੀਆਂ ਪ੍ਰਾਇਓਰਟੀਜ਼ ਹੈਗੀਆਂ ਆ ਉਹ ਅਮਰੀਕਨ ਲੋਕਾਂ ਦੀ ਸਿਕਿਉਰਿਟੀ, ਪ੍ਰੋਸਪੈਰਿਟੀ, ਹੈਲਥ ਅਤੇ ਵੇ ਆਫ ਲਾਈਫ ਅਤੇ ਪ੍ਰਜ਼ਰਵਿੰਗ ਏ ਫਰੀ ਐਂਡ ਓਪਨ ਇੰਡੋ ਪੈਸੀਫਿਕ ਇਹ ਹੈਗਾ ਆ। ਅਤੇ ਇਸ ਤੋਂ ਪਹਿਲਾਂ ਉਹ ਜਿਹੜੀ ਆ ਡਿਫੈਂਸ ਦੇ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੋਈ ਸੀ ਡਿਪਾਰਟਮੈਂਟ ਆਫ ਡਿਫੈਂਸ, ਤਾਂ ਕਿ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਆ ਕਿਸ ਤਰ੍ਹਾਂ ਦੀ ਜਿਹੜੀ US ਦੀ ਸਟ੍ਰੈਟਜੀ ਚਾਈਨਾ ਦੇ ਪ੍ਰਤੀ ਹੋਵੇ ਉਹ ਜੋ ਬਾਈਡਨ ਹੋਣਾ ਨੇ ਸੈਟਅਪ ਕੀਤੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਜਿਹੜਾ ਉਹ ਕਾਫੀ ਜਿਹੜੀਆਂ ਇਹ ਗੱਲਾਂ ਜਿਹੜੀਆਂ ਇਹਨਾਂ ਨੇ ਚੱਕੀਆਂ ਹੈਗੀਆਂ ਆ। ਸੋ ਦੇਖਦੇ ਹਾਂ ਵੀ ਇਸ ਦਾ ਚਾਈਨਾ ਦੇ ਉੱਤੇ ਕਿੱਦਾਂ ਦਾ ਅਸਰ ਰਹਿੰਦਾ ਹੈ, ਕਿਉਂਕਿ ਪਹਿਲੇ ਪ੍ਰਸ਼ਾਸਨ ਦੇ ਵਿੱਚ ਸਾਬਕਾ ਰਾਸ਼ਟਰਪਤੀ ਜਿਹੜੇ ਟਰੰਪ ਆ ਉਹ ਤਾਂ ਇਹਨਾਂ ਨੂੰ ਆਪਣੇ ਗੂੜੇ ਮਿੱਤਰ ਹੀ ਦੱਸਦੇ ਰਹੇ, ਅਤੇ ਇਨ ਦੀ ਐਂਡ ਚਾਈਨਾ ਵਾਲੇ ਜਿਹੜਾ ਕੁਛ ਹੋਰ ਹੀ ਇਹਨਾਂ ਦੇ ਨਾਲ ਜਿਹੜਾ ਉਹ ਕਰਕੇ ਟਰੇਡ ਦੀ ਡੀਲ ਵੀ ਜਿਹੜੀ ਉਹ ਨਹੀਂ ਬਣਾ ਸਕੇ। ਆਰਟ ਆਫ ਡੀਲ ਵਾਲੇ ਸਾਡੇ ਜਿਹੜੇ ਆ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਕਿਸੇ ਵੀ ਤਰੀਕੇ ਦੀ ਗੱਲ ਜਿਹੜੀ ਉਹ ਉਦੋਂ ਨਹੀਂ ਬਣ ਸਕੀ। ਹੁਣ ਦੇਖਦੇ ਹਾਂ ਵੀ ਇਹਨਾਂ ਦਾ ਜੋ ਬਾਈਡਨ ਆ ਉਹ ਕਿੱਦਾਂ ਦੀ ਕਾਰਜਕਾਰੀ ਜਿਹੜੀ ਆ ਉਹ ਉਸ ਦੇ ਪ੍ਰਤੀ ਚਾਈਨਾ ਦੇ ਨਾਲ ਲੈ ਕੇ ਸਾਹਮਣੇ ਆਉਂਦੇ ਆ। ਉੱਧਰ ਮਿਆਂਮਾਰ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਸੈਂਕਸ਼ਨਸ ਜਿਹੜੀਆਂ ਆ ਕੁਛ ਲਾਈਆਂ ਆ। ਮਿਲਟਰੀ ਲੀਡਰਸ ਜਿਨ੍ਹਾਂ ਨੇ ਤਖਤਾ ਪਲਟਿਆ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਆ। ਪ੍ਰੈਜ਼ੀਡੈਂਟ ਅੱਜ ਪੈਂਟਾਗਨ ਦੇ ਵਿੱਚ ਗਏ ਹੋਏ ਸੀ, ਜਿੱਥੇ ਸੈਕਟਰੀ ਹੈਗੇ ਨੇ ਡਿਫੈਂਸ ਦੇ ਜਿਹੜੇ ਲੋਇਡ, ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਉੱਥੇ ਹੋਈ। ਉੱਥੇ ਉਹਨਾਂ ਨੇ ਸੰਬੋਧਨ ਵੀ ਜਿਹੜਾ ਉਹ ਕੀਤਾ, ਅਤੇ ਉਹਨਾਂ ਨੇ ਕਿਹਾ ਵੀ US ਸਰਕਾਰ ਇਹ ਸਟੈਪ ਜਿਹੜਾ ਚੱਕਣਾ ਚਾਹੁੰਦੀ ਆ ਵੀ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਨਾ ਹੋਣ, ਅਤੇ ਖਾਸ ਕਰਕੇ ਜਿਹੜੇ ਕਹਿੰਦੇ ਵੀ $1 ਬਿਲੀਅਨ ਬਰਮੀਜ਼ ਗਵਰਨਮੈਂਟ ਫੰਡਸ ਜਿਹੜੇ US ਦੇ ਵਿੱਚ ਪਏ ਆ ਉਹਨਾਂ ਨੂੰ ਇਹ ਐਕਸੈਸ ਜਿਹੜਾ ਉਹ ਨਹੀਂ ਹੋ ਸਕੂਗਾ ਇਹ ਜਿਹੜੇ ਮਿਲਟਰੀ ਲੀਡਰਸ ਆ ਉਹਨਾਂ ਦੇ ਦੁਆਰਾ। ਸੋ ਕਹਿੰਦੇ ਵੀ ਇਸ ਪਾਸੋਂ ਵੀ ਜਿਹੜਾ ਅਸੀਂ ਸੈਂਕਸ਼ਨ ਜਿਹੜੀਆਂ ਉਹ ਲਾ ਰਹੇ ਹਾਂ, ਅਤੇ ਨਾਲ ਹੀ ਐਕਸਪੋਰਟ ਦੇ ਉੱਤੇ ਕੰਟਰੋਲ ਦੇ ਉੱਤੇ ਵੀ ਕਹਿੰਦੇ ਨਵੀਆਂ ਆਪਾਂ ਉਹ ਲੈ ਕੇ ਆਵਾਂਗੇ, ਅਤੇ US ਐਸਟਸ ਜਿਹੜੇ ਬਰਮੀਜ਼ ਗਵਰਨਮੈਂਟ ਨੂੰ ਬੈਨੀਫਿਟ ਕਰ ਸਕਦੇ ਆ ਉਹਨਾਂ ਨੂੰ ਵੀ ਇਹ ਸੀਜ਼ ਫਰੀਜ਼ ਜਿਹੜਾ ਆ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹਨਾਂ ਨੇ ਕਾਫੀ ਸਖਤ ਸਟੈਂਡ ਇੱਕ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਲਿਆ ਹੈਗਾ ਆ। ਬਾਈਡਨ ਹੋਣਾ ਨੇ ਉੱਥੇ ਦੀ ਜਿਹੜਾ ਮਿਲਟਰੀ ਹੁੰਟਾ ਆ ਉਹਨਾਂ ਨੂੰ ਫਿਰ ਆਖਿਆ ਵੀ ਜਿਹੜੇ ਪ੍ਰੋਟੈਸਟਰਸ ਅਤੇ ਸਿਵਿਲੀਅਨ ਲੀਡਰਸ ਆ ਉਹਨਾਂ ਨੂੰ ਹਿਰਾਸਤ ਦੇ ਵਿੱਚੋਂ ਜਿਹੜਾ ਉਹ ਕੱਢ ਦੇਣ, ਅਤੇ ਜਿਹੜਾ ਕ੍ਰੈਕਡਾਊਨ ਕਰ ਰਹੇ ਆ ਡੈਮੋਸਟ੍ਰੇਟਰਸ ਦੇ ਉੱਤੇ ਉਸ ਨੂੰ ਉਹ ਰੋਕਣ। ਅਤੇ ਮਿਲਟਰੀ ਕਹਿੰਦੇ ਵੀ ਆਪਣੀ ਇਸ ਜਿਹੜੀ ਉਹਨਾਂ ਨੇ ਤਾਕਤ ਇਸ ਟਾਈਮ ਹਥਿਆ ਕੇ ਬੈਠੇ ਆ ਉਸ ਨੂੰ ਉਹ ਛੱਡਣ, ਅਤੇ ਡੈਮੋਕ੍ਰੇਸੀ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਚਾਂਸ ਦਿੱਤਾ ਜਾਵੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਕਰੋਨਾ ਵਾਇਰਸ ਨਾਲ ਰਿਲੇਟਡ ਆ ਜਿਹੜਾ ਸਾਊਥ ਅਫਰੀਕਾ ਦਾ ਇੱਕ ਨਵਾਂ ਵੇਰੀਐਂਟ ਕੋਵਿਡ-19 ਦਾ ਹੈਗਾ ਆ ਉਹ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਪਾਇਆ ਗਿਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅਨਾਊਂਸ ਕੀਤਾ ਹੈ ਵੀ 2 ਕੇਸ ਜਿਹੜੇ ਇਹ ਸਾਊਥ ਅਫਰੀਕਾ ਦਾ ਜਿਹੜਾ ਵੇਰੀਐਂਟ ਆਇਆ ਉੱਥੋਂ ਇੱਕ ਸੈਂਟਾ ਕਲਾਰਾ ਕਾਉਂਟੀ 'ਚ ਇੱਕ ਆਲਾਮੀਡਾ ਕਾਉਂਟੀ ਦੇ ਵਿੱਚ ਪਾਏ ਗਏ ਹੈਗੇ ਆ, ਡਿਟੈਕਟ ਹੋਏ ਹੈਗੇ ਆ। ਸੋ ਇਹ ਜਿਹੜਾ ਵੇਰੀਐਂਟ ਦਾ ਨਾਮ B.1.351 ਇਹ CDC ਨੇ ਦੱਸਿਆ ਸੀ
ਪਈ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਆ ਸਟਰੋਂਗ ਆ ਅਤੇ ਲੋਕਾਂ ਦੇ ਵਿੱਚ ਜਲਦੀ ਹੀ ਜਿਹੜਾ ਫੈਲਦਾ ਹੈਗਾ ਆ। ਈਵਨ ਪਿਛਲੇ ਦਿਨਾਂ ਦੇ ਵਿੱਚ ਸਾਊਥ ਅਫਰੀਕਾ ਨੇ ਐਸਟਰਾਜ਼ਨੈਕਾ ਦਾ ਜਿਹੜਾ ਟੀਕਾ ਸੀਗਾ ਵੈਕਸੀਨ, ਉਹਨੂੰ ਵੀ ਯੂਜ਼ ਕਰਨਾ ਬੰਦ ਕਰਤਾ ਸੀ। ਕਹਿੰਦੇ ਵੀ ਜਿਨ੍ਹਾਂ ਦੇ ਟੀਕਾ ਲਾਇਆ ਵੀ ਗਿਆ ਸੀ ਫਿਰ ਵੀ ਉਹ ਸਟਾਪ ਨਹੀਂ ਕਰ ਸਕਿਆ ਇਹ ਕਰੋਨਾ ਵਾਇਰਸ ਨੂੰ। ਜਿਹੜਾ ਇਹ ਨਵਾਂ ਵੇਰੀਐਂਟ ਹੈਗਾ ਆ, ਇਹ ਪਿਛਲੇ ਹਫ਼ਤਿਆਂ ਦੇ ਦੌਰਾਨ ਜਿਹੜੇ ਡਾਕਟਰ ਫੌਚੀ ਆ ਉਹਨਾਂ ਨੇ ਵੀ ਦੱਸਿਆ ਸੀ ਵੀ ਇਹ ਕਾਫੀ ਸਟਰੋਂਗ ਹੈਗਾ ਬਹੁਤ, ਅਤੇ ਇਹ ਮੈਨੂੰ ਟਰਬਲ ਕਰਦਾ ਹੈ ਵੀ ਇਹ ਬਹੁਤ ਖਤਰਨਾਕ ਹੋਊਗਾ ਜੇ USA ਦੇ ਵਿੱਚ ਆਉਂਦਾ ਆ। ਨਿਊਯਾਰਕ 'ਚ ਵੀ ਕੁਛ ਕੇਸ ਇਹਦੇ ਲੱਭੇ ਸੀ। ਜੇ ਹੁਣ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਅੱਜ ਕੈਲੀਫੋਰਨੀਆ ਪੂਰੇ ਅਮਰੀਕਾ ਦੇ ਵਿੱਚ ਪਹਿਲੀ ਸਟੇਟ ਬਣ ਗਈ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਆ ਮੌਤਾਂ ਆ ਕਰੋਨਾ ਵਾਇਰਸ ਦੇ ਨਾਲ ਹੋਈਆਂ। ਜੇ ਬਾਕੀ ਸਟੇਟਾਂ ਦੇ ਮੁਤਾਬਕ ਦੇਖਿਆ ਜਾਵੇ, ਕੈਲੀਫੋਰਨੀਆ ਦੇ ਵਿੱਚ 44,999 ਲੋਕਾਂ ਦੀ ਮੌਤ ਕਰੋਨਾ ਵਾਇਰਸ ਨਾਲ ਹੋ ਚੁੱਕੀ ਆ, ਤੇ ਇਸ ਤੋਂ ਬਾਅਦ ਜਿਹੜਾ ਨਿਊਯਾਰਕ ਆ ਉੱਥੇ 44,683 ਲੋਕਾਂ ਦੀ ਮੌਤ ਹੋਈ ਆ। ਸੋ ਇਹ ਜਿਹੜੇ ਲੇਟੈਸਟ ਫਿਗਰ ਆ ਇਹ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ। ਈਰਾਨ ਨੇ ਯੂਰੇਨੀਅਮ ਦਾ ਇੱਕ ਅਜਿਹਾ ਮੈਟਲ ਜਿਹੜਾ ਆ ਉਹ ਯੂਰੇਨੀਅਮ ਮੈਟਲ ਤਿਆਰ ਕੀਤਾ ਜਿਹੜਾ ਕਹਿੰਦੇ ਆ ਵੀ ਨਿਊਕਲੀਅਰ ਵੈਪਨ ਦਾ ਕੋਰ, ਯਾਨੀ ਕਿ ਜਿਹੜਾ ਸੈਂਟਰ ਹੁੰਦਾ, ਧੁਰਾ ਹੁੰਦਾ ਆ, ਉਸ ਨੂੰ ਬਣਾਉਣ ਦੇ ਲਈ ਵਰਤਿਆ ਜਾਂਦਾ ਆ। 2015 ਦੇ ਨਿਊਕਲੀਅਰ ਰਿਕਾਰਡ ਦੇ ਸੰਬੰਧ ਦੇ ਵਿੱਚ ਦੇਖਿਆ ਜਾਵੇ ਇੱਦਾਂ ਦਾ ਈਰਾਨ ਮਟੀਰੀਅਲ ਜਿਹੜਾ ਉਹ ਨਹੀਂ ਬਣਾ ਸਕਦਾ ਸੀਗਾ, ਅਤੇ ਕਹਿੰਦੇ ਵੀ ਇੱਦਾਂ ਸ਼ਾਇਦ ਉਹ ਇਸ ਕਰਕੇ ਕਰ ਰਿਹਾ ਵੀ ਬਾਈਡਨ ਪ੍ਰਸ਼ਾਸਨ ਦੇ ਉੱਤੇ ਉਹ ਹੋਰ ਦਬਾਅ ਪਾ ਜਾਣ ਤਾਂ ਜੋ ਜਿਹੜੀਆਂ ਇਕਨੋਮਿਕ ਸੈਂਕਸ਼ਨ ਤਹਿਰਾਨ ਦੇ ਉੱਤੇ ਲਾਈਆਂ ਗਈਆਂ, ਈਰਾਨ 'ਤੇ ਲਾਈਆਂ ਗਈਆਂ ਆ, ਵੀ ਉਹ ਹਟਾਈਆਂ ਜਾਣ। ਇਹਨਾਂ ਦੇ ਹੀ ਕਾਰਜਕਾਲ, ਓਬਾਮਾ ਕਾਰਜਕਾਲ ਦੇ ਦੌਰਾਨ, ਇਹ ਜਦੋਂ ਉਪ ਰਾਸ਼ਟਰਪਤੀ ਹੁੰਦੇ ਸੀਗੇ ਬਾਈਡਨ, ਉਹਨਾਂ ਦੇ ਕਾਰਜਕਾਲ ਦੇ ਵਿੱਚ ਈਰਾਨ ਦੇ ਨਾਲ ਸਮਝੌਤਾ ਜਿਹੜਾ ਉਹ ਹੋਇਆ ਸੀ, ਜਿਸ ਨੂੰ ਆਉਂਦਿਆਂ ਹੀ ਜਿਹੜੇ ਟਰੰਪ ਪ੍ਰਸ਼ਾਸਨ ਨੇ ਉਸ ਦੇ ਵਿੱਚੋਂ ਹੱਥ ਪਿੱਛੇ ਖਿੱਚ ਲਏ ਸੀਗੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਨਾਲ ਕੀ ਬਣਦਾ ਆ। ਸੋ ਮਟੀਰੀਅਲ ਕਹਿੰਦੇ ਆ ਇਹ ਬੜੀ ਉੱਦਾਂ ਬਹੁਤ ਘੱਟ ਮਾਤਰਾ ਦੇ ਵਿੱਚ ਬਣਾਇਆ ਹੈਗਾ ਆ। ਇੰਟਰਨੈਸ਼ਨਲ ਅਟੋਮਿਕ ਐਨਰਜੀ ਏਜੰਸੀ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਸੋ ਪਰ ਕਹਿੰਦੇ ਵੀ ਉਸ ਦੀ ਗੁਣਵੱਤਾ ਜਿਹੜੀ ਆ ਉਹਨਾਂ ਨੇ ਨਹੀਂ ਸੀ ਵਧਾਈ ਹੈਗੀ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਕਿੱਦਾਂ ਦੇ ਸਟੈਪ ਉਹ ਲੈਂਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਅੱਜ US ਦੀ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਵੀ ਜਿਹੜਾ ਓਬਾਮਾ ਕੇਅਰ ਆ ਉਹ ਅਨਕੌਂਸਟੀਟਿਊਸ਼ਨਲ ਨਹੀਂ ਹੈਗਾ। ਸੋ ਇਹ ਜਿਹੜਾ ਉਹਨਾਂ ਦਾ ਆਈਡੀਆ ਜਾਂ ਉਹਨਾਂ ਦਾ ਪੁਆਇੰਟ ਆ, ਇਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਟੋਟਲੀ ਉਲਟ ਹੈਗਾ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਸੀ ਵੀ ਆਪਾਂ ਓਬਾਮਾ ਕੇਅਰ ਨੂੰ ਇਸ ਤਰ੍ਹਾਂ ਰੱਖਾਂਗੇ, ਜਦੋਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਇਹਨੂੰ ਰਿਵਰਸ ਕਰਨ ਦੀ ਗੱਲਬਾਤ ਕੀਤੀ ਗਈ ਸੀ। ਕੁਛ ਸਟੇਟਾਂ ਨੇ ਜਿਹੜਾ ਆ ਇਹਦੇ ਅਗੇਂਸਟ ਓਬਾਮਾ ਕੇਅਰ ਦੇ ਜਿਹੜਾ ਆ ਲਾ ਸੂਟ ਫਾਈਲ ਕੀਤਾ ਸੀ। ਓਬਾਮਾ ਕੇਅਰ, ਜਿਹਨੂੰ ਅਫੋਰਡੇਬਲ ਕੇਅਰ ਐਕਟ ਕਹਿੰਦੇ ਆ, ਇਹ ਟੈਕਸਸ ਤੇ ਹੋਰ ਰਿਪਬਲਿਕਨ ਲੈਡ ਸਟੇਟਸ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਸੀ। ਅੱਜ ਜਿਹੜੀ ਜਸਟਿਸ ਡਿਪਾਰਟਮੈਂਟ ਆ ਜੋ ਬਾਈਡਨ ਉਹਨਾਂ ਦੇ ਅੰਡਰ, ਉਹਨਾਂ ਨੇ ਇਹ ਕਿਹਾ ਵੀ ਇਹ ਅਨਕੌਂਸਟੀਟਿਊਸ਼ਨਲ ਨਹੀਂ ਹੈਗਾ। ਸੋ ਇਸ ਨੂੰ ਇਸੇ ਤਰ੍ਹਾਂ ਹੀ ਜਿਹੜਾ ਰੱਖਿਆ ਜਾਣਾ ਚਾਹੀਦਾ ਹੈਗਾ। ਕੈਲੀਫੋਰਨੀਆ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਬਲੂ ਸਟੇਟਸ ਹੈਗੀਆਂ ਆ, ਉਹ ਇਸ ਨੂੰ ਡਿਫੈਂਡ ਕਰ ਰਹੀਆਂ ਹੈਗੀਆਂ। 20 ਮਿਲੀਅਨ ਅਮਰੀਕਨਸ ਨੇ ਕਹਿੰਦੇ ਵੀ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੇ ਥਰੂ ਜਿਹੜੀ ਰਿਸੀਵ ਕੀਤੀ ਆ ਜਾਂ ਉਹਨਾਂ ਨੇ ਲਈ ਹੈਗੀ, ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਸਬਸਿਡੀਆਂ ਮਿਲੀਆਂ, ਇਸ ਕਰਕੇ ਉਹ ਅਫੋਰਡ ਕਰ ਸਕੇ ਹੈਗੇ ਆ। ਸੋ ਹੁਣ ਦੇਖਦੇ ਹਾਂ ਸੁਪਰੀਮ ਕੋਰਟ ਜਿਹੜੀ ਆ ਉਹ ਇਹਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਆਪਣਾ ਡਿਸੀਜਨ ਲੈਂਦੀ ਹੈਗੀ ਆ। ਜੀ ਬਿਲਕੁਲ, ਜੇ ਪ੍ਰਸ਼ਾਸਨ ਆਪਣੇ ਕੇਸ ਨੂੰ ਖੁਦ ਹੀ ਜਿਹੜਾ ਉਹ ਪਿੱਛੇ ਲਊਗਾ ਤਾਂ ਫਿਰ ਸੁਪਰੀਮ ਕੋਰਟ ਆਟੋਮੈਟਿਕਲੀ ਹੋ ਸਕਦਾ ਵੀ ਇਸ ਚੀਜ਼ ਦੇ ਓਬਾਮਾ ਕੇਅਰ ਦੇ ਹੱਕ ਦੇ ਵਿੱਚ ਜਿਹੜਾ ਉਹ ਕਰੇ। ਸੋ ਇਹੀ ਚੀਜ਼ ਹੁੰਦੀ ਆ, ਜਿਹੜਾ ਵੀ ਪ੍ਰਸ਼ਾਸਨ ਆਉਂਦਾ ਉਹ ਆਪੋ ਆਪਣੇ ਆਰਗੂਮੈਂਟ ਜਿਹੜਾ ਉਹ ਲੈ ਕੇ ਆਉਂਦਾ ਆ, ਕਿਹੜੇ ਏਜੰਡੇ ਜਿਹੜੇ ਉਹਨਾਂ ਨੇ ਮੇਨ ਜਿਹੜੇ ਉਹ ਮੁੱਖ ਰੱਖਣੇ ਆ। ਸੋ ਇਹਨਾਂ ਦੇ ਵਿੱਚ ਹੀ ਜੇ ਗੱਲ ਕਰਦੇ ਜਾਈਏ, ਅੱਜ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਇੱਕ ਟਾਈਮ ਦੇ ਉੱਤੇ H4EAD ਰੈਗੂਲੇਸ਼ਨ ਜਿਸ ਨੂੰ ਟਰੰਪ ਪ੍ਰਸ਼ਾਸਨ ਵਾਪਸ ਲੈਣਾ ਚਾਹੁੰਦਾ ਸੀਗਾ,
ਉਹ ਉਹਨਾਂ ਨੇ ਵਾਪਸ ਜਿਹੜੀ ਕਰ ਲਈ। ਸੋ ਮੈਨੂੰ ਪਤਾ ਬਹੁਤ ਵਾਰੀ ਵਾਪਸ ਜਿਹੜਾ ਆਪਾਂ ਕਰ ਰਹੇ ਹਾਂ, ਪਰ ਇਹ ਇੱਦਾਂ ਹੈ ਵੀ ਓਬਾਮਾ ਕਾਰਜਕਾਲ ਦੇ ਵਿੱਚ H4 EAD ਰੈਗੂਲੇਸ਼ਨ ਨੂੰ ਜਿਹੜਾ ਉਹ ਲਿਆਂਦਾ ਗਿਆ ਸੀ ਵੀ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਊਗਾ। ਟਰੰਪ ਉਹਨਾਂ ਨੇ ਕਿਹਾ ਵੀ ਨਹੀਂ ਜੀ ਆਪਾਂ ਇਹ ਚੀਜ਼ ਨਹੀਂ ਕਰਨੀ। ਸੋ ਉਹ ਕਹਿੰਦੇ ਵੀ ਅਸੀਂ H4 EAD ਵਾਪਸ ਲੈ ਲੈਣੇ ਆ, ਪਰ ਬਾਈਡਨ ਪ੍ਰਸ਼ਾਸਨ ਕਹਿੰਦਾ ਵੀ ਨਹੀਂ, ਜਿਹੜਾ ਟਰੰਪ ਉਹਨਾਂ ਨੇ ਮੂਵ ਕੀਤਾ ਸੀਗਾ ਵਾਪਸ ਲੈਣ ਵਾਲਾ EAD ਨੂੰ, ਉਹ ਆਪਾਂ ਜਿਹੜਾ ਉਹ ਨਹੀਂ ਰੱਖਾਂਗੇ। ਸੋ ਲੱਗਦਾ ਵੀ ਓਬਾਮਾ ਕਾਰਜਕਾਲ ਦੇ ਦੌਰਾਨ ਜਿੱਦਾਂ H4 EAD ਦੀ ਰੈਗੂਲੇਸ਼ਨ ਸੀਗੀ ਉਸ ਪਾਸੇ ਵੱਲ ਨੂੰ ਆਪਾਂ ਮੁੜ ਦੁਬਾਰਾ ਜਿਹੜਾ ਉਹ ਵੱਧ ਰਹੇ ਹੈਗੇ ਆ। ਕਹਿੰਦੇ ਵੀ H4 EAD ਕਮਿਊਨਿਟੀ ਦੇ ਲਈ ਇੱਕ ਵੈਲਕਮ ਨਿਊਜ਼ ਜਿਹੜੀ ਉਹ ਸੀਗੀ। ਸੋ ਰਾਸ਼ਟਰਪਤੀ ਟਰੰਪ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ H4 ਵਰਕ ਪਰਮਿਟ ਜਿਹੜੇ ਉਹ ਵਾਪਸ ਲੈ ਲਏ ਜਾਣ, ਪਰ ਹੁਣ ਮੌਜੂਦਾ ਬਾਈਡਨ ਪ੍ਰਸ਼ਾਸਨ ਨੇ ਕਿਹਾ ਵੀ ਨਹੀਂ, ਅਸੀਂ ਉਹ ਵਾਪਸ ਇੱਕ ਹਿਸਾਬ ਦੇ ਨਾਲ ਨਹੀਂ ਲਵਾਂਗੇ ਅਤੇ ਉਹਨਾਂ ਨੂੰ ਹੁਣ ਮੌਕਾ ਹੋਵੇਗਾ ਵੀ ਉਹ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਿਆ ਕਰਨਗੇ। ਜੀ, ਅਗਲੀ ਖਬਰ ਵੱਲ ਚਲੀਏ। ਹੁਣ ਕੁਛ ਮਿਨੋਰਟੀ ਜਿਹੜੇ ਆਫੀਸਰਸ ਆ, ਕਰੈਕਸ਼ਨਲ ਆਫੀਸਰਸ, ਉਹਨਾਂ ਨੇ ਇੱਕ ਲਾ ਸੂਟ ਫਾਈਲ ਕੀਤਾ ਹੈਗਾ ਆ ਰੈਮਸੇ ਕਾਉਂਟੀ ਅਡਲਟ ਜਿਹੜਾ ਡਿਟੈਂਸ਼ਨ ਸੈਂਟਰ ਆ ਉਹਦੇ ਅਗੇਂਸਟ, ਕਿਉਂਕਿ ਜਿਹੜਾ ਇੱਕ ਪੁਲਿਸ ਆਫੀਸਰ ਡੈਰਿਕ ਚੌਵਿਨ ਵਾਈਟ ਮੂਲ ਦਾ ਸੀਗਾ, ਚਿੱਟੇ ਮੂਲ ਦਾ, ਉਸ ਨੇ ਜਾਰਜ ਫਲੋਇਡ ਦਾ ਜਿਹੜਾ ਆ ਕਤਲ ਕੀਤਾ ਸੀ, ਉਹਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ ਸੀ। ਮਿਨੇਆਪੋਲਿਸ ਦਾ ਪੁਲਿਸ ਆਫੀਸਰ ਸੀ। ਸੋ ਕਹਿੰਦੇ ਵੀ ਜਦੋਂ ਇਸ ਆਫੀਸਰ ਨੂੰ ਮਈ ਦੇ ਵਿੱਚ ਜੇਲ੍ਹ ਹੋਈ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਗਿਆ ਤੇ ਉੱਥੇ 8 ਜਿਹੜੇ ਆ ਮਿਨੋਰਟੀ ਕਰੈਕਸ਼ਨਲ ਆਫੀਸਰ ਸੀ, ਜਿਨ੍ਹਾਂ ਦੇ ਵਿੱਚ ਕੁਛ ਕਾਲੇ ਮੂਲ ਦੇ ਵੀ ਸੀਗੇ, ਹਿਸਪੈਨਿਕ ਵੀ ਸੀਗੇ, ਪੈਸੀਫਿਕ ਆਈਲੈਂਡਰ ਵੀ ਸੀਗੇ, ਮਿਕਸਡ ਰੇਸ ਦੇ ਸੀਗੇ। ਉਹ ਕਹਿੰਦੇ ਵੀ ਜਾਣ ਬੁੱਝ ਕੇ ਸਾਨੂੰ ਜਿਹੜੀ ਡਿਊਟੀ ਆ ਉੱਥੋਂ ਮੂਵ ਕੀਤੀ ਗਈ ਵੀ ਤਾਂ ਕਿ ਜਿਹੜਾ ਆ ਉਹ ਉਸ ਨੂੰ ਸਪੈਸ਼ਲ ਟਰੀਟਮੈਂਟ ਦਿੱਤੀ ਜਾਵੇ। ਆਫੀਸਰਸ ਨੇ ਇਹ ਕਿਹਾ ਵੀ ਜਿਹੜੇ ਵਾਈਟ ਮੂਲ ਦੇ, ਜਿਹੜੇ ਚਿੱਟੇ ਮੂਲ ਦੇ ਆਫੀਸਰ ਸੀਗੇ, ਉਹ ਚੌਵਨ ਜਿਹੜਾ ਸੀਗਾ, ਜਿਹੜਾ ਪੁਲਿਸ ਆਫੀਸਰ ਆ ਜਿਸ ਨੂੰ ਚਾਰਜ ਕੀਤਾ ਗਿਆ ਸੀ, ਉਸ ਦੀ ਜਿਹੜੀ ਚੰਗੀ ਸੇਵਾ ਕਰਦੇ ਸੀਗੇ। ਸੋ ਉਹ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਰੂਲ ਨਹੀਂ ਬ੍ਰੇਕ ਕੀਤਾ, ਰੈਗੂਲਰ ਆਪਾਂ ਜਿਹੜੀ ਡਿਊਟੀ ਕਰ ਰਹੇ ਸੀ, ਵੀ ਇਹ ਸਾਡੇ ਨਾਲ ਜਿਹੜਾ ਧੱਕਾ ਕਿਉਂ ਕੀਤਾ ਗਿਆ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਲਾ ਸੂਟ ਹੁਣ ਫਾਈਲ ਕਰ ਦਿੱਤਾ ਹੈਗਾ। ਜੀ, ਅਗਲੀ ਗੱਲ ਆਪਣੇ ਗਵਾਂਢੀ ਮੁਲਕ ਤੋਂ ਜਿਹੜੀ ਉਹ ਆ ਰਹੀ ਆ। ਯਾਦ ਹੋਣਾ ਆ ਹਰਜੋਤ ਸਿੰਘ ਜੀ, ਕੁਛ ਚਿਰ ਪਹਿਲਾਂ ਇੱਕ ਆਪਣਾ ਪੰਜਾਬੀ ਮੂਲ ਦਾ ਜਿਹੜਾ ਟਰੱਕ ਡਰਾਈਵਰ ਸੀਗਾ, ਜਿਹੜਾ ਥੱਕਿਆ ਸੀਗਾ, ਉਸਨੂੰ ਸਟਾਪ ਸਾਈਨ ਨਹੀਂ ਸੀ ਦਿਖਿਆ, ਉਸਨੇ ਇੱਕ ਹੰਬੋਲਟ ਬੱਚਿਆਂ ਦੀ ਜਿਹੜੀ ਇੱਕ ਟੀਮ ਸੀਗੀ ਸਪੋਰਟਸ ਦੀ, ਉਸ ਦੇ ਵਿੱਚ ਐਕਸੀਡੈਂਟ ਹੋਇਆ ਅਤੇ ਕਾਫੀ ਬੱਚੇ ਜਿਹੜੇ ਉਸ ਦੇ ਵਿੱਚ ਮਾਰੇ ਗਏ ਸੀ। ਉਸਨੇ ਜ਼ਿੰਮੇਵਾਰੀ ਲਈ ਅਤੇ ਉਸ ਨੂੰ ਬਾਅਦ ਦੇ ਵਿੱਚ ਜਿਹੜੀ ਉਹ ਸਜ਼ਾ ਵੀ ਹੋਈ। ਬੀਤੇ ਦਿਨਾਂ ਦੇ ਵਿੱਚ ਇੱਥੇ ਇੱਕ ਡਰੰਕ ਡਰਾਈਵਰ ਮਾਰਕੋ ਮੂਜ਼ੋ ਨਾਂ ਦਾ ਜਿਹੜਾ ਇਹ ਕੈਨੇਡੀਅਨ ਹੀ ਸੀਗਾ, ਚਿੱਟੇ ਮੂਲ ਦਾ ਜਿਹੜਾ ਇਹ ਸੀਗਾ, ਇਸ ਨੇ 3 ਬੱਚੇ ਨਾਲ ਉਹਨਾਂ ਦਾ ਗ੍ਰੈਂਡਫਾਦਰ ਜਿਹੜਾ ਆ ਇਸ ਐਕਸੀਡੈਂਟ ਦੇ ਵਿੱਚ ਜਿਹੜਾ ਉਹ ਮਾਰਿਆ ਸੀ 2015 ਦੇ ਵਿੱਚ। ਪਰ ਹੁਣ ਕਹਿੰਦੇ ਉਸ ਨੂੰ ਫੁੱਲ ਪਰੋਲ ਜਿਹੜੀ ਉਹ ਦੇ ਦਿੱਤੀ ਗਈ ਆ। ਇਸ ਟਾਈਮ ਜਸਟਿਸ ਸਿਸਟਮ ਦੇ ਵਿੱਚ ਮਾਈਨੋਰਟੀਜ਼ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਦੀ ਚਰਚਾ ਜਿਹੜੀ ਉਹ ਦੁਬਾਰੇ ਜਿਹੜੀ ਉਹ ਉੱਠ ਗਈ ਹੈਗੀ ਆ। ਕਹਿੰਦੇ ਵੀ ਇਹ ਮੰਨਿਆ ਵੀ ਨਹੀਂ ਵੀ ਮੇਰੀ ਗਲਤੀ ਆ, ਇਹ ਸਾਰਾ ਕੁਛ ਜਿਹੜਾ ਉਸਨੇ ਉਹ ਕੀਤਾ ਆ, ਪਰ ਇਸ ਦੇ ਬਾਵਜੂਦ ਦੇਖੋ ਇਸ ਨੂੰ ਪਰੋਲ ਮਿਲ ਗਈ। ਅਤੇ ਦੂਜੇ ਪਾਸੇ ਜਿਸ ਦੀ ਨੋ ਡਾਊਟ ਉਹਦੇ ਕੋਲੋਂ ਗਲਤੀ ਹੋਈ ਆ, ਪਰ ਉਹ ਮੰਨਿਆ, ਉਸਨੇ ਕਿਹਾ ਵੀ ਮੈਂ ਇਸ ਚੀਜ਼ ਦੇ ਲਈ ਗੁਨਾਹਗਾਰ ਹਾਂ ਅਤੇ ਉਹ ਮਾफ़ੀ ਮੰਗਦਾ ਆ ਉਹਨਾਂ ਬੱਚਿਆਂ ਦੇ ਜਿਹੜੇ ਆ ਪਰਿਵਾਰਾਂ ਤੋਂ। ਫਿਰ ਵੀ ਉਸ ਦੇ ਬਾਵਜੂਦ ਉਸ ਦੇ ਉੱਤੇ ਕਿਸੇ ਤਰੀਕੇ ਦੀ ਢਿੱਲ ਜਿਹੜੀ ਉਹ ਨਹੀਂ ਦਿੱਤੀ ਗਈ। ਸੋ ਕਹਿੰਦੇ ਵੀ ਇਹ ਵੀ ਕਿਤੇ ਨਾ ਕਿਤੇ ਕੈਨੇਡੀਅਨ ਜਸਟਿਸ ਸਿਸਟਮ ਦਾ ਦੋਹਰਾ ਚਿਹਰਾ ਆ ਉਹ ਦਿਖਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਬਹੁਤ ਵਾਰੀ ਆਪਾਂ ਰਾਜਕਨਵੀਰ ਸਿੰਘ ਜੀ ਲੋਕਾਂ ਤੋਂ ਆਮ ਸੁਣਦੇ ਰਹਿੰਦੇ ਵੀ ਸਿੱਖਾਂ ਨੇ ਰਾਜ ਲੈ ਕੇ ਕੀ ਕਰਨਾ, ਜੇ ਆਪਣਾ ਇਹਨਾਂ ਦਾ ਮੁਲਕ ਬਣ ਗਿਆ ਤਾਂ ਕੀ ਹੋਊਗਾ। ਅੱਜ ਨਿਊਯਾਰਕ ਟਾਈਮ ਨੇ ਆਪਣੇ ਜਿਹੜੀ ਆ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਟਵਿੱਟਰ ਨੇ ਮੋਦੀ ਦੇ ਪ੍ਰੈਸ਼ਰ ਦੇ ਅੰਡਰ 500 ਤੋਂ ਵੱਧ ਜਿਹੜੇ ਟਵਿੱਟਰ ਅਕਾਊਂਟ ਆ ਇੰਡੀਆ ਦੇ ਵਿੱਚ ਉਹ ਬੰਦ ਕਰ ਦਿੱਤੇ ਆ। ਸੋ ਨਿਊਯਾਰਕ ਟਾਈਮ ਵੀ ਕਾਫੀ ਜਿਹੜੀ ਆ ਅਪਸੈਟ ਹੈਗੀ ਆ ਵੀ ਇਹ ਤਾਂ ਸ਼ਰੇਆਮ ਧੱਕਾ ਹੈਗਾ। ਲੱਖਾਂ ਦੇ ਹਿਸਾਬ ਨਾਲ ਲੋਕ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਆ ਜਿਹੜੇ ਨਵੇਂ ਐਗਰੀਕਲਚਰ ਲਾਜ਼ ਬਣਾਏ ਆ ਉਹਨਾਂ ਦੇ ਅਗੇਂਸਟ। ਪਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਟਵਿੱਟਰ ਆ ਉਹ ਹੁਣ ਮੋਦੀ ਦੇ ਪ੍ਰੈਸ਼ਰ ਦੇ ਅੰਡਰ ਆ ਗਿਆ। 500 ਅਕਾਊਂਟ ਤੇ ਅਨਸਪੈਸੀਫਾਈਡ ਨੰਬਰ ਆਫ ਅਦਰਸ, ਇਹ 500 ਤਾਂ ਜਿਹੜੇ ਬੰਦ ਕਰੇ ਦਿੱਤੇ ਹੈਗੇ ਆ। ਉਹ ਤੋਂ ਬਾਅਦ ਕਹਿੰਦੇ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਦੇ ਵਿੱਚ ਅਕਾਊਂਟ ਹੈਗੇ ਆ ਜਿਹੜੇ ਉਹ ਬਲੌਕ ਕਰ ਦਿੱਤੇ ਗਏ ਆ ਤਾਂ ਕਿ ਉਹ ਜਿਹੜਾ ਨਰਿੰਦਰ ਮੋਦੀ ਦਾ ਕਿਸੇ ਤਰ੍ਹਾਂ ਦਾ ਵਿਰੋਧ ਨਾ
ਹੋ ਸਕੇ ਤੇ ਲੋਕ ਉਸ ਨੂੰ ਨਾ ਦੇਖ ਸਕਣ। ਸੋ ਇਹ ਦੇਖੋ, ਇਹ ਬੜੀ ਮਾੜੀ ਗੱਲ ਆ। ਦੇਖੋ, ਇਹ ਮੁਲਕ ਆ, ਜਦੋਂ ਮੁਲਕ ਦਾ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਪਤਾ ਵੀ ਸਾਡਾ ਮੁਲਕ ਹੈਗਾ ਆ, ਤੇ ਇਦਾਂ ਪ੍ਰੈਸ਼ਰ ਪੈਂਦਾ ਹੈਗਾ। ਸੋ ਬੜੀਆਂ ਕੰਪਨੀਆਂ ਨੂੰ ਵੀ ਜਿਹੜਾ ਪ੍ਰੈਸ਼ਰ ਕਰਕੇ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਜਾਂਦਾ ਹੈਗਾ। ਜੀ ਇਹ ਤਾਂ ਸ਼ਰੇਆਮੀ ਜਿਹੜਾ ਉਹ ਧੱਕਾ ਹੈਗਾ। ਇੱਕ ਪਾਸੇ ਤਾਂ ਟਵਿੱਟਰ ਵਾਲੇ ਆਪਣੀ ਪਾਲਿਸੀ ਦੇ ਤਹਿਤ ਇੱਥੋਂ ਦੇ ਰਾਸ਼ਟਰਪਤੀ ਆ ਵੀ ਉਹ ਵਾਇਲੈਂਸ ਭੜਕਾ ਰਹੇ ਆ, ਉਹਨਾਂ ਦਾ ਜਿਹੜਾ ਟਵਿੱਟਰ ਆ ਉਹ ਬੈਨ ਕਰ ਦਿੱਤਾ। ਅੱਜ ਉਹਨਾਂ ਨੇ ਉਸ ਦੇ ਉੱਤੇ ਅਪਡੇਟਡ ਦਿੱਤੀ ਵੀ ਇਹ ਬੈਨ ਪਰਮਾਨੈਂਟ ਹੈਗਾ, ਫੋਰ ਐਵਰ। ਈਵਨ ਕਹਿੰਦੇ ਵੀ ਜੇ ਉਹ ਦੁਬਾਰਾ ਪ੍ਰੈਜ਼ੀਡੈਂਟ ਵੀ ਇਲੈਕਟ ਹੋ ਜਾਂਦੇ ਆ ਤੇ ਟਵਿੱਟਰ ਵਾਲਿਆਂ ਨੇ ਕਿਹਾ ਵੀ ਅਸੀਂ ਇਹਨਾਂ ਦਾ ਟਵਿੱਟਰ ਹੈਂਡਲ ਜਿਹੜਾ ਮੁੜ ਬਹਾਲ ਜਿਹੜਾ ਉਹ ਨਹੀਂ ਕਰਾਂਗੇ। ਤੇ ਦੂਜੇ ਪਾਸੇ ਸਰਕਾਰ ਦੇ ਨਕਸ਼ੇ ਕਦਮਾਂ ਦੇ ਉੱਤੇ ਉਹਨਾਂ ਦੇ ਜਿਹੜੇ ਆ ਜ਼ੋਰ ਦੇ ਉੱਤੇ ਉਹ ਚੱਲ ਰਹੇ ਆ। ਪਹਿਲਾਂ ਤਾਂ ਕਹਿੰਦੇ ਸੀਗੇ ਵੀ ਅਸੀਂ ਸ਼ਾਇਦ ਨਹੀਂ ਕਰਾਂਗੇ ਫ੍ਰੀ ਸਪੀਚ ਜਿਹੜੀ ਉਹ ਉੱਥੇ ਉਹ ਚੱਲੂਗੀ, ਕਿਉਂਕਿ ਉੱਥੇ ਕਿਹੜਾ ਉਹ ਵਾਇਲੈਂਸ ਭੜਕਾਉਣ ਦੀਆਂ ਗੱਲਾਂ ਕਰ ਰਹੇ ਸੀਗੇ। ਜੇ ਇਹਨਾਂ ਦੀ ਪਾਲਿਸੀ ਵੀ ਹੈਗੀ ਵੀ ਹਿੰਸਾ ਭੜਕਾਉਣ ਵਾਲੀ ਗੱਲ ਹੈਗੀ ਆ, ਉਹ ਤਾਂ ਜਿਹੜਾ ਅਤਿਆਚਾਰ ਸਰਕਾਰ ਕਰ ਰਹੀ ਆ ਉਸ ਦੇ ਖਿਲਾਫ ਹੀ ਜਿਹੜਾ ਬੋਲ ਰਹੇ ਸੀਗੇ। ਪਰ ਸਰਕਾਰ ਦੇ ਹੱਥ ਟੋਕੇ ਬਣ ਕੇ ਜਿਹੜੇ ਇਸ ਟਾਈਮ ਲੋਕਾਂ ਦੀ ਜ਼ੁਬਾਨ ਤੇ ਹੱਥ ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਇਹ ਦੱਬ ਰਹੇ ਹੈਗੇ ਆ ਟਵਿੱਟਰ ਵਾਲੇ। ਟਵਿੱਟਰ ਵਾਲੇ ਜਿਹੜੇ ਆ, ਉਹ ਟਵਿੱਟਰ ਦਾ CEO ਆ, ਉਹ ਬਹਾਨਾ ਬਣਾ ਰਿਹਾ, ਕਹਿੰਦਾ ਵੀ ਮੈਂ ਤਾਂ ਬੰਦ ਕਰਨ ਦੇ ਹੱਕ 'ਚ ਨਹੀਂ, ਪਰ ਜਿਹੜੇ ਸਾਡੇ EMPLOYEE ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਇੰਡੀਆ ਦੀ ਗੌਰਮੈਂਟ ਨੇ ਜਿਹੜਾ ਆ ਥ੍ਰੈਟ ਕੀਤਾ ਵੀ ਅਸੀਂ ਤੁਹਾਨੂੰ ਜੇਲ੍ਹ ਦੇ ਵਿੱਚ ਪਾ ਦੇਣਾ, ਇਸ ਕਰਕੇ ਮੈਂ ਬੰਦ ਕੀਤੇ ਆ। ਪ੍ਰਸ਼ਾਂਤ ਭੂਸ਼ਣ ਜਿਹੜਾ ਬਹੁਤ ਹੀ ਪ੍ਰੋਮੀਨੈਂਟ ਸੁਪਰੀਮ ਕੋਰਟ ਦਾ ਲਾਇਰ ਹੈਗਾ ਆ, ਉਸ ਨੇ ਸ਼ਰੇਆਮ ਕ੍ਰਿਟੀਸਾਈਜ਼ ਕੀਤਾ ਸੀ ਇੰਡੀਆ ਦੀ ਸੁਪਰੀਮ ਕੋਰਟ ਨੂੰ ਵੀ ਇੰਡੀਆ ਦੇ ਵਿੱਚ ਜਿਹੜੀ ਫਰੀਡਮ ਆ ਉਹ ਖਤਮ ਹੋਣ ਜਾ ਰਹੀ ਆ, ਉਹ ਆਲਰੇਡੀ ਇਰੋਡ ਹੋ ਰਹੀ ਆ। ਤੇ ਹੋਰ ਵੀ ਬਹੁਤ ਸਾਰੇ ਲਾਇਰਸ ਇਹ ਗੱਲ ਕਹਿ ਰਹੇ ਹੈਗੇ ਆ, ਤੇ ਕਹਿੰਦੇ ਇਸ ਟਵੀਟ ਨੂੰ ਵੀ ਜਿਹੜਾ ਆ ਉੱਥੋਂ ਡਿਲੀਟ ਕਰ ਦਿੱਤਾ ਗਿਆ। ਸੋ ਦੇਖੋ, ਇਹਦਾ ਮਤਲਬ ਇਹ ਆ ਵੀ ਜੇ ਕੋਈ ਗੌਰਮੈਂਟ ਦੇ ਉਲਟ ਬੋਲੂਗਾ ਤੇ ਉਹਨੂੰ ਤਾਂ ਫਿਰ ਟਵੀਟ ਦੇ ਉੱਤੇ ਜਾਊਗਾ ਹੀ ਨਹੀਂ ਕੁਝ ਵੀ। ਜਿਹੜਾ ਉਹਨਾਂ ਦਾ IT ਸੈੱਲ ਆ ਉਹ ਮੋਦੀ ਦੀਆਂ ਸਿਫਤਾਂ ਕਰਦਾ ਰਹੂਗਾ। ਦੇਖੋ ਜੀ, ਇਹ ਹੁਣ ਸ਼ਰੇਆਮ ਡਿਕਟੇਟਰਸ਼ਿਪ ਦੇ ਉੱਤੇ ਜਿਹੜਾ ਆ ਇਹ ਮੋਦੀ ਜਿਹੜਾ ਉਹ ਇਸ ਟਾਈਮ ਉਤਰ ਆਇਆ ਆ ਵੀ ਕੋਈ ਇਸ ਨੂੰ ਕਰ ਰਵੇ, ਸਿਰਫ ਇਹਨੂੰ ਫੁੱਲ ਹੀ ਜਿਹੜਾ ਉਹ ਚੜਾਉਂਦਾ ਰਵੇ, ਬਸ ਮਿੱਠੀਆਂ ਮਿੱਠੀਆਂ ਗੱਲਾਂ ਹੀ ਜਿਹੜੀਆਂ ਇਹ ਸੁਣਨ ਦੇ ਲਈ ਜਿਹੜਾ ਉਹ ਰਾਜੀ ਹੈਗਾ ਆ। ਕੋਈ ਵੀ ਇਸ ਦਾ ਆਲੋਚਨਾ ਜਿਹੜੀ ਉਹ ਨਾ ਕਰ ਸਕੇ। ਸੋ ਇਹ ਡਿਕਟੇਟਰਾਂ ਤੋਂ ਘੱਟ ਆ। ਚਾਈਨਾ ਦੇ ਵਿੱਚ ਜੇ ਇੱਦਾਂ ਦਾ ਹਾਲ ਮੈਨੂੰ ਲੱਗਦਾ ਉਹ ਹੁੰਦਾ ਹੋਣਾ ਆ, ਉੱਥੇ ਤਾਂ ਆਲਰੇਡੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੈਨ ਕੀਤੀਆਂ ਹੋਈਆਂ। ਆਪਣੀ ਜਿਹੜੀ ਉਹ ਮਰਜ਼ੀ ਦੀਆਂ ਚੀਜ਼ਾਂ ਜਿਹੜੀਆਂ ਉਹ ਰੱਖਦੇ ਆ ਤੇ ਉਹ ਚਲਾਉਂਦੇ ਆ। ਸੋ ਇਹ ਹਾਲਾਤ ਜਿਹੜੇ ਉਹ ਉੱਦਾਂ ਦੇ ਬਣਦੇ ਉੱਥੇ। ਰਾਜਕਰਮਵੀਰ ਸਿੰਘ ਜੀ, ਮੋਦੀ ਜਦੋਂ ਆਪਣੇ ਬੋਲਦਾ ਆ ਪਾਰਲੀਮੈਂਟ ਦੇ ਵਿੱਚ, ਫਿਰ ਤਾਂ ਕਹਿੰਦਾ ਵੀ ਸਿੱਖ ਜਿਹੜੇ ਆ ਉਹਨਾਂ ਦੀ ਬਹੁਤ ਕੁਰਬਾਨੀ ਆ, ਮੈਂ ਪੰਜਾਬ ਦੀ ਰੋਟੀ ਖਾਧੀ ਆ, ਮੈਂ ਉਹਦੇ ਉਲਟ ਨਹੀਂ। ਤੇ ਹੁਣ ਦੂਸਰੇ ਪਾਸੇ ਜਿਹੜੀ ਰਿਪੋਰਟ ਆਈ ਆ, ਟਵਿੱਟਰ ਵਾਲੇ ਇਹ ਕਹਿੰਦੇ ਆ ਵੀ ਸਾਨੂੰ 1000 ਤੋਂ ਵੱਧ ਜਿਹੜੇ ਅਕਾਊਂਟ ਉਹ ਇਸ ਕਰਕੇ ਬੰਦ ਕਰਨ ਲਈ ਕਿਹਾ ਗਿਆ ਵੀ ਜਿਹੜੇ ਕਿਸਾਨ ਬੈਠੇ ਆ ਉਹਨਾਂ ਨੂੰ ਬਾਹਰਲੇ ਮੁਲਕਾਂ ਵਾਲੇ, ਖਾਲਿਸਤਾਨੀ ਮੂਵਮੈਂਟ ਵਾਲੇ ਜਿਹੜੇ ਸਪੋਰਟ ਕਰ ਰਹੇ ਆ, ਪਾਕਿਸਤਾਨ ਵਾਲੇ ਸਪੋਰਟ ਕਰ ਰਹੇ। ਸ਼ਰੇਆਮ ਝੂਠ ਦੇਖੋ, ਹਨਾ, ਕਿੱਡਾ ਝੂਠ ਬੋਲ ਕੇ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਇਹ ਹੁਣ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਰਨਾ ਚਾਹੀਦਾ ਜ਼ਰੂਰ। ਜੇ ਜਿਹੜੇ ਮੁਲਕਾਂ 'ਚ ਆਪਾਂ ਬੈਠੇ ਆ, ਚਾਹੇ US ਆ, ਚਾਹੇ ਕੈਨੇਡਾ ਆ, UK ਆ, ਨਿਊਜ਼ੀਲੈਂਡ, ਆਸਟ੍ਰੇਲੀਆ ਆ, ਆਪਣੇ ਕਾਂਗਰਸਮੈਨ ਜਿਹੜੇ ਮਿਨਿਸਟਰ ਆ ਉਹਨਾਂ ਦੇ ਦੁਆਲੇ ਹੋ। ਆਪਾਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਪ੍ਰੋਟੈਸਟ ਕਰਨ, ਕਾਰਾਂ ਬਹੁਤ ਲੱਗ ਪੈਂਦੇ ਹੈਗੇ ਆ ਲੱਲਾ ਕਰਨ, ਪਰ ਜਿੱਥੇ ਹੁਣ ਵਰਕਆਊਟ ਕਰਨ ਵਾਲੀ ਗੱਲ ਆ ਉੱਥੇ ਜ਼ਰੂਰ ਕਰਨਾ ਚਾਹੀਦਾ। ਵੀ ਜੇ ਇੱਕ ਪਾਸੇ ਜੋ ਬਾਈਡਨ ਮਾਇਨਮਾਰ ਵਾਲਿਆਂ ਦੀ ਗੱਲ ਕਰਦਾ ਆ, ਬਰਮਾ ਦੀ, ਦੂਜੇ ਚਾਈਨਾ ਵਾਲਿਆਂ ਨੂੰ ਵੀ ਧੱਕਾ, ਉਹਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਮੁਸਲਮਾਨਾਂ ਨਾਲ ਧੱਕਾ ਕਰਦੇ, ਤਾਂ ਫਿਰ ਇੱਥੇ ਕਾਹਤੇ ਨਹੀਂ ਜਿਹੜੇ ਆ ਮਿਨੋਰਟੀਜ਼ ਦੇ ਨਾਲ ਖੜਦੇ। ਠੀਕ ਆ, ਸਾਨੂੰ ਇਹ ਗੱਲ ਜਿਹੜੀ ਆ ਆਪਣੇ ਜਿਹੜੇ ਲੀਡਰਸ ਆ ਇੱਥੇ ਉਹਨਾਂ ਤੱਕ ਪਹੁੰਚਾਉਣੀ ਚਾਹੀਦੀ ਆ। ਬਿਲਕੁਲ ਬਿਲਕੁਲ, ਚਾਹੇ ਡੈਮੋਕ੍ਰੇਟ ਆ ਚਾਹੇ ਰਿਪਬਲਿਕਨ ਆ, ਦੋਨਾਂ ਦੇ ਜਿਹੜਾ ਉਹ ਦੁਆਲੇ ਜਿਹੜਾ ਉਹ ਹੋ ਜਾਓ। ਜੱਫੀਆਂ ਪਾਉਣ ਵਾਲਾ ਪ੍ਰੈਜ਼ੀਡੈਂਟ ਮੋਦੀ ਦੇ ਨਾਲ ਉਹ ਤਾਂ ਜਿਹੜਾ ਉਹ ਚਲਾ ਗਿਆ। ਹੁਣ ਜਿਹੜਾ ਨਵਾਂ ਆਇਆ ਇਸ ਦੇ ਦੁਆਲੇ ਹੋਵੋ, ਕਮਲਾ ਹੈਰਿਸ ਦੇ ਉੱਤੇ ਦਬਾਅ ਪਾਓ, ਇਹਦੇ 'ਤੇ ਦਬਾਅ ਪਾਓ। ਜਿਹੜੇ ਵੀ ਇਸ ਟਾਈਮ ਸੱਤਾ 'ਚ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਪਾਉਣ ਦੇ ਲਈ ਜਿਹੜਾ ਉਹ ਅੱਗੇ ਵਧਣਾ ਚਾਹੀਦਾ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਜੈਕ ਡਾਟਸੀ ਉਹ ਕਹਿ ਰਿਹਾ ਵੀ ਉਹਨਾਂ ਦੇ ਟਵਿੱਟਰ ਦੇ EMPLOYEES ਨੂੰ ਇਹ ਖਤਰਾ ਆ, ਅਤੇ ਧੰਨ ਨੇ ਇਹ ਲੋਕ ਕਿਸਾਨੀ ਸੰਘਰਸ਼ ਵਾਲੇ ਜਿਹੜੇ ਮੋਹਰੇ ਹੋ ਕੇ ਜਾ ਰਹੇ ਨੇ। ਟਵਿੱਟਰ ਦੇ ਵਿੱਚ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਸਾਰੀ ਦੁਨੀਆ ਨੂੰ ਤਾਂ ਨਹੀਂ ਪਤਾ, ਜਿਹੜੇ ਸੰਘਰਸ਼ 'ਚ ਬੈਠੇ ਆ ਉਹਦੇ ਬਾਰੇ ਤਾਂ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਪਤਾ ਹੈ। ਸੋ ਬੁਲਹਾਰੇ ਜਾਂਦੇ ਆ ਅਤੇ ਇਹਨਾਂ ਨੂੰ ਸਲੂਟ ਆ ਅਤੇ ਸਲਾਮ ਆ, ਅਤੇ ਇੱਦਾਂ ਹੀ ਜਿਹੜੇ ਉਹ ਡਟੇ ਰਹਿਣ, ਕਿਉਂਕਿ ਜਦੋਂ ਜਿੰਨਾ ਜ਼ਿਆਦਾ ਕੁਚਲਣ ਦੀ ਕੋਸ਼ਿਸ਼ ਕਰਦੇ ਆ ਉਹ ਆਵਾਜ਼ ਉਨੀ ਹੀ ਜ਼ਿਆਦਾ ਜਿਹੜੀ ਉਹ ਉੱਚੀ ਹੋ ਕੇ ਜਿਹੜੀ ਉਹ ਆਉਂਦੀ ਆ ਸਾਹਮਣੇ। ਸੋ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਲੋਕ ਆਲੇ ਦੁਆਲੇ ਹੋਰ ਜਿਹੜੀ ਕਮਿਊਨਿਟੀਆਂ ਵਾਲੇ ਵੀ ਜਿਹੜੇ ਆ
ਇਸ ਦੇ ਉੱਤੇ ਧਿਆਨ ਦੇਣ ਤੇ ਇਸ ਸਮੱਸਿਆ ਵੱਲ ਨੂੰ ਜਿਹੜਾ ਆ ਉਸ ਦੇ ਉੱਤੇ ਆਵਾਜ਼ ਚੁੱਕਣ। ਪ੍ਰੋਬਲਮ ਹਰਜੋਤ ਸਿੰਘ ਜੀ, ਸਭ ਤੋਂ ਵੱਡੀ ਸਮੱਸਿਆ ਹੈ ਵੀ ਦੁਨੀਆ ਦੇ ਵਿੱਚ ਸਮੱਸਿਆਵਾਂ ਹੀ ਇੰਨੀਆਂ ਜ਼ਿਆਦੀਆਂ ਆ ਕਿ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਧਰ ਜਿਹੜਾ ਉਹ ਧਿਆਨ ਦਿੱਤਾ ਜਾਵੇ। ਇੱਕ ਪਾਸੇ ਕਰੋਨਾ ਵਾਇਰਸ, ਕਿਤੇ ਮਿਲਟਰੀ ਕੂਪ ਹੋ ਰਿਹਾ ਆ, ਕਿਤੇ ਲੋਕਾਂ ਦੀ ਆਵਾਜ਼ ਦੱਬੀ ਜਾ ਰਹੀ ਆ, ਕਿਤੇ ਜਿਹੜੇ ਉਹਨਾਂ ਦੇ ਆਪੋਜੀਸ਼ਨ ਲੀਡਰ ਆ ਉਹਨਾਂ ਨੂੰ ਜ਼ਹਿਰ ਦੇਈ ਜਾ ਰਹੇ ਆ। ਸੋ ਸਮਝ ਹੀ ਨਹੀਂ ਆ ਰਹੀ ਲੀਡਰਾਂ ਦੇ ਲਈ ਵੀ ਕਿਹੜੀ ਤੇ ਬੋਲਣ ਤੇ ਕਿਹੜੀ ਤੇ ਜਿਹੜੇ ਉਹ ਚੁੱਪ ਰਹਿਣ। ਪਰ ਇਹ ਆ ਵੀ ਇਹ ਇੱਕ ਕਹਿ ਲਓ ਚੁਣੌਤੀਆਂ ਭਰਿਆ ਸਮਾਂ ਹੈਗਾ ਆ। ਸੋ ਇਸ ਦੇ ਵਿੱਚ ਮਿਲ ਜੁਲ ਕੇ ਅੱਗੇ ਆਪਾਂ ਨੂੰ ਵਧਣਾ ਚਾਹੀਦਾ। ਜਿੱਥੇ ਵੀ ਕੋਈ ਵੀ ਲਤਾੜਿਆ ਜਾ ਰਿਹਾ ਆ, ਧੱਕਾ ਜਿਨ੍ਹਾਂ ਦੇ ਨਾਲ ਹੋ ਰਿਹਾ ਆ, ਉਹਨਾਂ ਦੇ ਹੱਕ ਦੇ ਵਿੱਚ ਆਪਾਂ ਨੂੰ ਆਵਾਜ਼, ਹੋਕਾ ਜਿਹੜਾ ਆ ਉਹ ਦੇਣਾ ਹੀ ਪਊਗਾ। ਅਤੇ ਇੱਥੇ ਹੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਨੂੰ ਸਮਾਪਤੀ ਵੱਲ ਨੂੰ ਵੀ ਵਧਾਉਂਦੇ ਹਾਂ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤ ਹੁੰਦਾ ਜਾ ਰਿਹਾ। ਜਾਂਦੇ ਜਾਂਦੇ ਜੇ ਆਪਾਂ ਸਟਾਕ ਮਾਰਕੀਟਸ ਦੀ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨਸ ਕਹਿੰਦੇ ਆ ਵੀ ਇਤਿਹਾਸਿਕ ਤੌਰ ਦੇ ਉੱਤੇ ਗਿਆ। ਨਵੇਂ ਜਿਹੜੇ ਆંકੜੇ ਆ ਉਸ ਦੇ ਉੱਤੇ ਉਹ ਪਹੁੰਚਿਆ ਆ, 62 ਪੁਆਇੰਟ ਹੋਰ ਉੱਤੇ ਗਿਆ ਆ ਅਤੇ 31,438 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 35 ਪੁਆਇੰਟ ਡਿੱਗੇ, 13,972 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 1 ਪੁਆਇੰਟ ਘਟਿਆ, 3910 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,839 ਪ੍ਰਤੀ ਆਉਂਸ ਰਹੀ ਅਤੇ 10 ਈਅਰ ਯੀਲਡ 1.13% 'ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.84 ਦੇ ਬਰਾਬਰ ਰਹੀ ਆ। ਜੀ, ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।